The US fails to curb 6 for Justice escalating threats against India. The lack of a firm response from Trump administration has fueled speculation that Washington sees SFJ's activities as a lesser priority or is reluctant to crack down on groups and individuals that do not directly threaten US interests. ਇਸ ਦੇ ਨਾਲ ਇਸ ਥਿਊਰੀ ਨੂੰ ਹੋਰ ਬਲ ਮਿਲਿਆ ਕਿ ਵੀ ਇਹ ਜਿਹੜਾ ਪੰਨੂ ਦਾ ਕੰਮ ਹੈ, he has been working under directions of US deep state. ਇਹ ਆਸ ਸੀ ਕਿ ਟਰੰਪ ਦੇ ਆਉਣ ਨਾਲ ਜਿਹੜੇ ਉਹਦੇ ਪ੍ਰੀਡੈਸੈਸਰ ਵੱਲੋਂ ਯਾਨੀ ਬਾਈਡਨ ਵੱਲੋਂ ਸੌਫਟ ਕਾਰਨਰ ਸੀ ਐਂਟੀ ਇੰਡੀਆ ਮੂਵਮੈਂਟ ਬਾਰੇ ਇੱਥੇ ਸਖਤ ਹੋਏਗਾ, ਪਰ ਇੱਥੇ ਤਾਂ ਇਹਦੇ ਉਲਟ ਹੋਇਆ। ਕੰਟੀਨਿਊਡ ਥ੍ਰੈਟਸ ਐਂਡ ਐਕਟੀਵਿਟੀਜ਼ ਆਫ SFJ suggest otherwise, leading to questions about whether India's concerns about Khalistani extremism are truly being taken seriously by Trump administration. ਸੰਡੇ ਗਾਰਡੀਅਨ ਕਹਿ ਰਿਹਾ ਕਿ ਭਾਰਤ ਨੇ ਤਾਂ ਜੋ ਅਮਰੀਕਾ ਦੇ ਇਤਰਾਜ਼ ਸੀ ਉਹਨਾਂ ਦੇ ਉੱਤੇ ਬਹੁਤ ਜਿਹੜਾ ਹੈ ਉਹ ਕੰਮ ਕੀਤਾ। ਉਹਨਾਂ ਨੇ ਹਾਈ ਲੈਵਲ ਕਮੇਟੀ ਬਣਾਈ, ਜਿਹੜਾ ਪੰਨੂ ਅਸੈਸੀਨੇਸ਼ਨ ਕੇਸ ਸੀ ਉਹਨਾਂ ਨੇ ਉਸ ਅਫੀਸ਼ੀਅਲ ਨੂੰ ਡਿਸਮਿਸ ਕਰਤਾ ਨੌਕਰੀ ਤੋਂ ਜਿਹੜਾ ਪਲਾਟ 'ਚ ਇਨਵੋਲਵ ਸੀ ਔਰ ਉਹਨਾਂ ਨੇ ਦਿੱਤਾ। ਲੇਕਿਨ ਇਸ ਦੇ ਉਲਟ ਅਮਰੀਕਾ ਨੇ ਕੋਈ ਬੇਅਰ ਮਿਨੀਮਮ ਸਪੋਰਟ ਵੀ ਜਿਹੜੀ ਹੈ ਉਹ ਜਿਹੜੀ ਹੈ ਨਹੀਂ ਦਿੱਤੀ ਹੈ। ਇੰਡੀਆ ਦੀ ਤਾਂ ਐਂਟੀਸਪੇਸ਼ਨ ਜਿਹੜੀ ਹੈ ਉਹ ਟਰੰਪ ਐਡਮਿਨਿਸਟ੍ਰੇਸ਼ਨ ਤੋਂ ਹੋਰ ਸੀ ਕਿ ਵੀ ਇਹ ਐਕਸਟ੍ਰੀਮਿਜ਼ਮ ਤੇ ਟਫ ਹੋਏਗਾ ਔਰ SFJ ਦੇ ਅਗੇਂਸਟ ਐਕਟੀਵਿਟੀ ਹੋਏਗੀ, ਪਰ ਹੁਣ ਤਾਂ ਇਵੇਂ ਲੱਗਦਾ ਹੈ ਕਿ ਵੀ ਯੈਸ ਯੈਟ ਡਿਸਪਾਈਟ ਡਿਪਲੋਮੈਟਿਕ ਅਪੀਲਸ ਐਂਡ ਇੰਟੈਲੀਜੈਂਸ ਐਕਸਚੇਂਜਸ ਵਾਸ਼ਿੰਗਟਨ ਹੈਜ਼ ਨਾਟ ਕਰੈਕਡ ਡਾਊਨ ਔਨ SFJ ਐਕਟੀਵਿਟੀ। ਹੁਣ ਜਦੋਂ ਉਹਨਾਂ ਨੂੰ ਲੱਗਾ ਕਿ ਵੀ ਡਿਪਲੋਮੈਟਿਕਲੀ ਜਾਂ ਅਦਰਵਾਈਜ਼ ਅਮਰੀਕਾ ਦੇ ਉੱਤੇ ਕੋਈ ਦਬਾਅ ਨਹੀਂ ਬਣਾ ਪਾ ਰਹੇ, ਹੁਣ ਇਹਨਾਂ ਨੇ ਇਸ ਕਿਸਮ ਦੀਆਂ ਐਕਟੀਵਿਟੀਜ਼ ਸ਼ੁਰੂ ਕੀਤੀਆਂ ਤਾਂ ਕਿ ਇਹ ਲੱਗੇ ਵੀ ਇਹ ਜਿਹੜੀ ਖਾਲਿਸਤਾਨੀਆਂ ਦੀ ਹਿੰਸਾ ਹੈ ਤੇ ਅਮਰੀਕਾ ਕੈਨੇਡਾ ਦੀ ਸੇਫਟੀ ਸਿਕਿਉਰਿਟੀ ਲਈ ਖਤਰਾ ਹੈ। ਮੈਨੂੰ ਲੱਗਦਾ ਵੀ ਜਿਹੜਾ ਤਾਂ ਐਂਟੀ ਇੰਡੀਆ ਰੈਟਰਿਕ ਸੀ ਸਾਡਾ ਕਿ ਜੀ ਇਹ ਇੰਡੀਆ 'ਚ ਦਹਿਸ਼ਤਗਰਦੀ ਫੈਲਾ ਰਹੇ, ਉਹਦੇ ਤਾਂ ਹੈ ਹੀ ਨਹੀਂ, ਨਾ ਕੋਈ ਸਬੂਤ ਹੈ ਨਾ ਕੋਈ ਫੈਲਾ ਰਿਹਾ, ਪਰ ਹੁਣ ਉਹਨਾਂ ਨੂੰ ਲੱਗਦਾ ਵੀ ਇੱਥੇ ਹਿੱਸਾ ਕਰਾਓ ਔਰ ਇੱਥੇ ਫੇਰ ਇਹਨਾਂ ਤੇ ਦਬਾਅ ਬਣਿਆ ਕਿ ਜੀ ਇਹ ਤਾਂ ਇਹਨਾਂ ਨੂੰ ਕੱਢੋ ਇੱਥੋਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਵਰਜ਼ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਰਿਫਰ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਦੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਮਸ਼ਹੂਰ ਸਪੋਰਟ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੈ ਤੇ ਬਾਕੀ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਅੱਜ 11 ਜੁਲਾਈ 2025 27 ਹਾੜ ਨਾਨਕ ਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਸ਼ ਵਿਦੇਸ਼ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਵੈਲਫਮ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੇ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ, ਇਸ ਵੀਕ ਦਾ ਅਖੀਰਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਅਰਦਾਸ ਤੇ ਦੁਆ ਕਰਾਂਗੇ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰੇ। ਸੋ ਵਿਊਅਰਸ ਹਮੇਸ਼ਾ ਤਰ੍ਹਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਸਿਆਟਲ ਵਾਸ਼ਿੰਗਟਨ ਸਟੇਟ ਤੋਂ ਸਰਦਾਰ ਗੁਰਦੇਵ ਸਿੰਘ ਜੋਰਾ ਵੱਲੋਂ। ਸੋ ਇਹਨਾਂ ਨੇ TV 84 ਦੀ ਸ਼ਲਾਘਾ ਕੀਤੀ ਹੈ ਔਰ ਵੱਧ ਤੋਂ ਵੱਧ ਜਿਹੜੀ ਹੈ ਸਪੋਰਟ ਕਰਨ ਲਈ ਕਿਹਾ ਔਰ ਖਾਲਿਸਤਾਨ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਗੁਰਦੇਵ ਸਿੰਘ ਮਾਨ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ।
ਸੋ ਵੀਅਰਸ, ਪਹਿਲੇ ਸਮੇਂ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਇਉਂ ਜਾਪਦਾ ਹੈ ਕਿ ਭਾਰਤੀ ਸਟੇਟ ਜਿਹੜੀ ਹੈ ਉਹ ਡਾਇਸਪੋਰਾ ਸਿੱਖਾਂ ਵਿੱਚ ਖਾਲਿਸਤਾਨ ਦੀ ਮੂਵਮੈਂਟ ਦੀ ਚੜ੍ਹਤ ਨੂੰ ਲੈ ਕੇ ਕਾਫੀ ਪਰੇਸ਼ਾਨ ਹੈ ਔਰ ਕੈਨੇਡਾ ਵਿੱਚ ਤੇਜ਼ੀ ਨਾਲ ਕਰਵਾਈਆਂ ਜਾ ਰਹੀਆਂ ਹਿੰਸਕ ਘਟਨਾਵਾਂ ਵੀ ਇਸ ਲਈ ਹਨ ਤਾਂ ਕਿ ਅਮਰੀਕਾ ਕੈਨੇਡਾ ਨੂੰ ਖਾਲਿਸਤਾਨੀਆਂ ਦੇ ਖਿਲਾਫ ਕਾਰਵਾਈ ਲਈ ਜਿਹੜਿਆ ਮਜਬੂਰ ਹੋਣਾ ਪਵੇ। ਸੋ ਇਸ ਸੰਬੰਧੀ ਬੀਤੇ ਕੱਲ ਪ੍ਰਸਿੱਧ ਅਖਬਾਰ ਦਾ ਸੰਡੇ ਗਾਰਡੀਅਨ ਵਿੱਚ ਛਪਿਆ ਇੱਕ ਲੇਖ ਭਾਰਤੀ ਸਟੇਟ ਦੀ ਫਰਸਟ੍ਰੇਸ਼ਨ ਜਿਹੜੀ ਹੈ ਉਹ ਬਿਆਨਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਸਿਆਟਲ ਨਿਵਾਸੀ ਸਰ ਗੁਰਦੇਵ ਸਿੰਘ ਮਾਨ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹ ਹਮੇਸ਼ਾ ਹੀ ਜਿੱਥੇ ਲੋਕਲ ਗੁਰਦੁਆਰਾ ਮੈਨੇਜਮੈਂਟ ਦੇ ਵਿੱਚ ਵੀ ਇਹਨਾਂ ਨੇ ਬੜਾ ਸ਼ਲਾਘਾਯੋਗ ਰੋਲ ਨਿਭਾਇਆ ਹੈ। ਇਹਨਾਂ ਦੀ ਪ੍ਰੈਜ਼ੀਡੈਂਟਸ਼ਿਪ ਦੇ ਵੇਲੇ ਬਹੁਤ ਸਾਰਾ ਕੰਸਟਰਕਸ਼ਨ ਕੰਮ ਹੋਇਆ। ਪੰਥਕ ਏਜੰਡੇ ਦੀ ਜਿਹੜੀ ਹੈ ਉਹ ਹਮੇਸ਼ਾ ਹੀ ਇਹਨਾਂ ਦੀ ਪ੍ਰਾਇੋਰਟੀ ਹੁੰਦੀ ਹੈ। ਉੱਥੇ ਹੁਣ ਵੀ ਮੌਜੂਦਾ ਗੁਰਦੁਆਰਾ ਕਮੇਟੀ 'ਚੋਂ ਵਾਈਸ ਪ੍ਰੈਜ਼ੀਡੈਂਟ ਨੇ। ਪਰ ਸਾਡੇ ਲਈ ਇਹ ਬੜੀ ਅਹਿਮੀਅਤ ਵਾਲੀ ਗੱਲ ਹੁੰਦੀ ਹੈ ਕਿ ਜਿਹੜਾ ਜਿੱਥੇ ਵੀ ਬੈਠਾ ਖਾਲਿਸਤਾਨ ਦੀ ਗੱਲ ਨੂੰ, ਪੰਥਕ ਏਜੰਡੇ ਨੂੰ ਸਮਝਦਾ ਹੈ ਔਰ ਸਭ ਨੂੰ ਨਾਲ ਲੈ ਕੇ ਚੱਲਣ ਦੀ ਸਮਰੱਥਾ ਰੱਖਦਾ ਹੈ। ਸੋ ਸਰ ਗੁਰਦੇਵ ਸਿੰਘ ਮਾਨ ਸਾਡੇ ਹਮੇਸ਼ਾ ਹੀ ਕਾਈਂਡ ਹੋਸਟ ਵੀ ਹੁੰਦੇ ਨੇ ਹੁਣ, ਔਰ TV 84 ਪ੍ਰਤੀ ਉਹਨਾਂ ਦੀ ਸਮਰਪਣ ਭਾਵਨਾ ਹੈ ਹਮੇਸ਼ਾ ਹੀ। ਔਰ ਹੁਣ ਦੇ ਜਦੋਂ ਕਿ ਅਸੀਂ ਸਰੀ ਤੋਂ ਵਾਪਸ ਮੁੜੇ ਸੋ ਸਿਆਟਲ ਇੱਕ ਸ਼ਾਮ ਉਹਨਾਂ ਦੇ ਗ੍ਰਹਿ ਵਿਖੇ ਹੀ ਉਹਨਾਂ ਨੇ ਬਹੁਤ ਸਾਰੇ ਹੋਰ ਪੰਥਕ ਦਰਦੀ ਵੀਰਾਂ ਨੂੰ ਇਕੱਠੇ ਕੀਤਾ ਹੋਇਆ ਸੀ। ਬਿਲਕੁਲ TV 84 ਦੇ ਫਾਈਨੈਂਸ਼ੀਅਲ ਸਪੋਰਟ ਦੇ ਲਈ ਵੀ ਉਹ ਐਫਰਟ ਕਰਦੇ ਨੇ ਔਰ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਜਿਹੜੇ ਸਾਡੇ ਵੀਰ ਸਿਆਟਲ ਜਾਂ ਸਰੀ ਜਿਨ੍ਹਾਂ ਨੇ ਕੰਟਰੀਬਿਊਟ ਕੀਤਾ ਉਹਨਾਂ ਨੂੰ ਰੈਕਗਨਾਈਜ਼ ਕਰਾਂਗੇ। ਸੋ ਅੱਜ ਅਸੀਂ ਸਰ ਗੁਰਦੇਵ ਸਿੰਘ ਮਾਨ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹ ਪੂਰੀ ਤਨਦੇਹੀ ਦੇ ਨਾਲ ਜਿਹੜਾ ਇਸ ਪੰਥਕ ਪਿੜ ਦੇ ਵਿੱਚ ਆਪਣੀ ਸੇਵਾ ਵੀ ਨਿਭਾਉਂਦੇ ਨੇ। ਲੋਕਲੀ ਵੀ ਹਰ ਇੱਕ ਦੇ ਲਈ ਰੀਚੇਬਲ ਨੇ, ਕਾਮਯਾਬ ਬਿਜ਼ਨਸਮੈਨ ਵੀ ਨੇ, ਲੇਕਿਨ ਪੂਰੀ ਹਿਊਮਿਲਿਟੀ ਦੇ ਨਾਲ ਉਹ ਹਰ ਇੱਕ ਨੂੰ ਨਾਲ ਲੈ ਕੇ ਚੱਲਣ ਦੀ ਸਮਰੱਥਾ ਰੱਖਦੇ ਨੇ। ਬਿਲਕੁਲ ਕੱਲ੍ਹ ਦਾ ਸਾਡਾ ਜਿਹੜਾ ਲੀਡ ਸੈਗਮੈਂਟ ਸੀ ਜਿਹਦੇ 'ਚ ਕਿ ਕਪਿਲ ਸ਼ਰਮਾ ਦੇ ਕੈਫੇ 'ਤੇ ਗੋਲੀਆਂ ਚੱਲਣ ਦੀ ਘਟਨਾ ਨੂੰ ਲੈ ਕੇ ਅਸੀਂ ਪੰਜਾਬੀਆਂ ਦੀ ਜਾਂ ਸਿੱਖਾਂ ਵੱਲੋਂ ਪੰਜਾਬੀ ਲਿਟਰੇਚਰ, ਗਾਇਕੀ ਜਾਂ ਫਿਲਮ ਇੰਡਸਟਰੀ ਜਾਂ ਮਿਊਜ਼ਿਕ ਉਸ ਵਿੱਚ ਸੌਫਟ ਪਾਵਰ ਦੇ ਤੌਰ 'ਤੇ ਉਭਾਰ ਔਰ ਖ਼ਾਸ ਤੌਰ 'ਤੇ ਕਿ ਵਿਦਨ ਹਿੰਦੂ ਕਮਿਊਨਿਟੀ ਵੀ ਇੱਕ ਪਾਸੇ ਐਕਸਟ੍ਰੀਮ ਆਰੀਆ ਸਮਾਜੀ ਲਾਈਨ ਔਰ ਦੂਸਰੇ ਪਾਸੇ ਉਹ ਜਿਹੜੇ ਬੇਸ਼ੱਕ ਆਪਣੇ ਧਰਮ ਨੂੰ ਮੰਨਣ ਵਾਲੇ ਨੇ ਲੇਕਿਨ ਕੋਈ ਸਿੱਖਾਂ ਪ੍ਰਤੀ ਐਨੀਮੋਸਿਟੀ ਜਾਂ ਹੋਸਟਿਲਿਟੀ ਜਾਂ ਦੁਸ਼ਮਣੀ ਨਹੀਂ ਰੱਖਦੇ, ਰਾਦਰ ਕਿਸੇ ਹੱਦ ਤੱਕ ਉਹ ਸਿੰਪਥੀ ਵੀ ਰੱਖਦੇ ਨੇ। ਔਰ ਉਹ ਜਿਹੜਾ ਮੁੱਖ ਧਾਰਾ ਜਿਹਨੂੰ ਅਸੀਂ ਪੰਜਾਬੀਅਤ ਕਹੀਏ, ਪੰਜਾਬੀ ਜ਼ੁਬਾਨ, ਉਸ ਦੇ ਨਾਲ ਵੀ ਉਹਨਾਂ ਨੇ ਕੋਈ ਜਿਹੜਾ ਹੈ ਉਸ ਤੋਂ ਡਿਸਟੈਂਸ ਨਹੀਂ ਕਰਦੇ, ਉਹ ਫਖਰ ਮਹਿਸੂਸ ਕਰਦੇ ਨੇ। ਸੋ ਜਿਵੇਂ ਏਜੰਸੀਆਂ ਨੇ ਸਾਂਝੇ ਤੌਰ ਦੇ ਉੱਤੇ ਭਾਰਤ ਦੀਆਂ ਖੁਫੀਆ ਏਜੰਸੀਆਂ ਨੇ ਜਿੱਥੇ ਖਾਲਿਸਤਾਨ ਪੱਖੀ ਜਿਹੜੇ ਸਿੱਖ ਐਕਟਿਵਿਸਟ ਜਿਵੇਂ ਓਨਟਾਰੀਓ ਦੇ ਵਿੱਚ ਇੱਕ ਸਿੱਖ ਬਿਜ਼ਨਸਮੈਨ ਜਿਨ੍ਹਾਂ ਦਾ ਮਰਡਰ ਕੀਤਾ ਗਿਆ, ਜ਼ਾਹਰ ਹੈ ਉਹਨਾਂ ਦੀ ਐਫੀਲੀਏਸ਼ਨ ਖਾਲਿਸਤਾਨ ਦੇ ਨਾਲ ਸੀ। ਇਸੇ ਤਰ੍ਹਾਂ ਦੂਸਰੇ ਪਾਸੇ ਉਹਨਾਂ ਨੇ ਪਿਛਲੇ ਇਹਨਾਂ ਸਾਰੇ ਵਰ੍ਹਿਆਂ ਦੇ ਵਿੱਚ ਜਿਹੜੀਆਂ ਫਿਰੌਤੀਆਂ ਲੈਣ ਵਾਲੀਆਂ ਗੈਂਗਾਂ ਕੈਨੇਡਾ ਦੇ ਵਿੱਚ ਉਤਾਰੀਆਂ, ਇੱਕ ਅੰਦਾਜ਼ੇ ਮੁਤਾਬਕ 1800 ਦੇ ਕਰੀਬ ਇਸ ਕਿਸਮ ਦੇ ਕ੍ਰਿਮੀਨਲ ਐਲੀਮੈਂਟ ਨੇ ਜਿਹੜੇ ਅਮਿਤ ਸ਼ਾਹ ਦੀ ਇਸ ਜਿਹੜੀ ਵਾਰਫੇਅਰ ਉਹ ਬਾਹਰ ਇਹਨਾਂ ਗੈਂਗਸਟਰਾਂ ਰਾਹੀਂ ਜਿਹੜੀ ਗੱਲ ਪਹਿਲਾਂ ਤਾਂ ਖੁੱਲ੍ਹੇਆਮ ਉਹਨਾਂ ਨੇ ਜੋ ਹਿੰਸਕ ਕਾਰਵਾਈਆਂ ਕੀਤੀਆਂ ਸੀ, ਕੱਲ੍ਹ ਵੀ ਜ਼ਿਕਰ ਕੀਤਾ ਸੀ ਕਿ 40 ਸਾਲਾਂ ਦੀ ਜੇ ਅਸੀਂ ਪਿੱਛੇ ਮੁੜ ਕੇ ਦੇਖੀਏ ਤੇ ਉਹਨਾਂ ਦੀਆਂ ਕਾਰਵਾਈਆਂ ਤਾਂ ਏਅਰ ਇੰਡੀਆ ਤੋਂ ਲੈ ਕੇ ਈਵਨ ਉਹਨਾਂ ਦੇ ਹੀ ਜਿਹੜੇ ਬੰਦੇ ਉਹਨਾਂ ਲਈ ਕੰਮ ਕਰਨ ਵਾਲੇ ਸੀ, ਉਹ ਭਾਵੇਂ ਰਿਪੁਦਮਨ ਸਿੰਘ ਮਲਕ ਹੋਏ ਜਾਂ ਕਿਸੇ ਸਟੇਜ ਤੇ ਪਹਿਲਾਂ ਤਾਰਾ ਹੇਅਰ ਜਿਹੜਾ ਇੰਡੋ ਕੈਨੇਡੀਅਨ ਟਾਈਮਸ ਦਾ ਮਾਲਕ ਐਡੀਟਰ ਸੀ, ਉਹ ਵੀ ਮਾਰਿਆ ਗਿਆ ਸੀ, ਕੋਈ ਉਹਦੇ ਕਾਤਲ ਨਹੀਂ ਫੜੇ ਗਏ। ਜਾਂ ਈਵਨ ਤਰਸੇਮ ਸਿੰਘ ਪੁਰੇਵਾਲ ਦੇਸ਼ ਪ੍ਰਦੇਸ਼ ਟਾਈਮਸ ਜਿਹੜੀ UK ਦੇ ਵਿੱਚ ਜਿਹੜੇ ਇੱਕ ਸਟੇਜ ਦੇ ਉੱਤੇ ਖਾਲਿਸਤਾਨ ਸਪੋਰਟਰ ਵਜੋਂ ਜਿਨ੍ਹਾਂ ਨੇ ਆਪਣੀਆਂ ਦੁਕਾਨਾਂ ਚਮਕਾਈਆਂ ਪਰ ਬਾਅਦ 'ਚ ਏਜੰਸੀਆਂ ਦੀ ਗ੍ਰਿਪ 'ਚ ਆਏ, ਉਹਨਾਂ ਨੂੰ ਤਾਂ ਉਹਨਾਂ ਨੇ ਐਲੀਮੀਨੇਟ ਕੀਤਾ ਹੀ ਕੀਤਾ। ਪਰ ਫਿਰ ਜਿਵੇਂ ਸ਼ਰੇਆਮ ਉਹਨਾਂ ਦੇ ਹੈੱਡਕੁਆਰਟਰ ਹਾਈ ਕਮਿਸ਼ਨ ਹੋਣ, ਕੌਂਸਲੇਟ ਹੋਣ, ਉਹ ਅੱਡੇ ਬਣ ਗਏ
ਉਹਨਾਂ ਮਰਡਰ ਪਲੈਨਰਸ ਦੇ, ਜਿਨ੍ਹਾਂ ਦੇ ਵਿੱਚ ਉਹਨਾਂ ਦਾ ਸੰਜੇ ਵਰਮਾ ਹਾਈ ਕਮਿਸ਼ਨਰ ਵੀ ਸ਼ਾਮਲ ਸੀ। ਕੈਨੇਡਾ ਨੇ 6 ਉਹਨਾਂ ਦੇ ਡਿਪਲੋਮੈਟਸ ਨੂੰ ਬਾਹਰ ਕੱਢਿਆ। ਸੋ ਜਦੋਂ ਉਹਨਾਂ ਨੂੰ ਲੱਗਾ ਕਿ ਵੀ ਹੁਣ ਇਹ ਜਿਹੜੀ ਓਪਨ ਖੇਡ ਹੈ ਖਤਮ ਹੋ ਗਈ, ਤਾਂ ਉਹਨਾਂ ਨੇ ਜਿਹੜੀ ਪਲਾਨ B ਹੁੰਦੀ ਹੈ, ਸੈਕੰਡ ਪਲਾਨ, ਉਹਦੇ ਥੱਲੇ ਉਹਨਾਂ ਆਪਣੇ ਗੈਂਗਸਟਰਾਂ ਨੂੰ ਐਕਟਿਵ ਕੀਤਾ। ਫਿਰੌਤੀਆਂ ਵਾਲਾ ਸਿਲਸਿਲਾ ਵੀ ਬੜੀ ਤੇਜ਼ੀ ਨਾਲ ਕੈਨੇਡਾ ਦੇ ਵਿੱਚ ਵੀ, ਅਮਰੀਕਾ 'ਚ, ਕੈਲੀਫੋਰਨੀਆ 'ਚ, ਔਰ ਈਵਨ ਕਿਸੇ ਹੱਦ ਤੱਕ ਇੰਡੀਆਨਾ ਦੇ ਵਿੱਚ ਉਹਨਾਂ ਦੀ ਪ੍ਰੈਜ਼ੈਂਸ ਵੀ ਦੇਖੀ ਗਈ। ਪਰ ਕਿਉਂਕਿ ਅਮਰੀਕਨ ਏਜੰਸੀਆਂ ਨੇ ਮੁਸਤੈਦੀ ਨਾਲ ਭਾਰਤੀ ਏਜੰਸੀਆਂ ਦੀ ਗੇਮ ਜਿਹੜੀ ਨਿਖਿਲ ਗੁਪਤਾ ਰਾਹੀਂ ਸੀ, ਉਹਨੂੰ ਤਾਂ ਉਹਨਾਂ ਨੇ ਫਾਇਲ ਕੀਤਾ ਹੀ ਕੀਤਾ, ਪਰ ਉਹਨਾਂ ਨੇ ਗੈਂਗਸਟਰਾਂ ਨੂੰ ਵੀ ਦਬੋਚਿਆ। ਔਰ ਸੈਕਰਾਮੈਂਟੋ ਦੇ ਨਗਰ ਕੀਰਤਨ ਦੌਰਾਨ ਹਿੰਸਕ ਘਟਨਾ ਤੋਂ ਬਾਅਦ, ਸਟਾਕਟਨ ਦਾ ਜਦੋਂ ਨਗਰ ਕੀਰਤਨ ਸੀ, ਉਸ ਤੋਂ ਪਹਿਲਾਂ 27 ਗੈਂਗਸਟਰਾਂ ਨੂੰ ਉਹਨਾਂ ਨੇ ਜਿਹੜਾ ਚੁੱਕਿਆ। ਨਤੀਜੇ ਦੇ ਤੌਰ 'ਤੇ ਕੋਈ ਇਸ ਕਿਸਮ ਦੀ ਵਾਰਦਾਤ ਜਾਂ ਘਟਨਾ ਜਾਂ ਸਾਨੂੰ ਜਿਹੜਾ ਉਹ ਕੈਲੀਫੋਰਨੀਆ 'ਚੋਂ ਕੋਈ ਫਿਰੌਤੀਆਂ ਦੀ ਗੱਲ ਹੁਣ ਉਸ ਲੈਵਲ 'ਤੇ ਨਹੀਂ ਹੈ। ਥੋੜ੍ਹਾ ਬਹੁਤ ਚੱਲ ਰਿਹਾ ਹੋਏ ਤਾਂ ਪਤਾ ਨਹੀਂ ਹੈ। ਸੋ ਉਸ ਤੋਂ ਬਾਅਦ ਜਿਹੜਾ ਇਹਨਾਂ ਦਾ ਵਰਤਾਰਾ ਹੈ, ਹੁਣ ਜਦੋਂ ਅਸੀਂ ਕੈਨੇਡਾ ਦੇ ਵਿੱਚ ਚੇਂਜ ਆਫ ਗਾਰਡ ਦੇਖਦੇ ਹਾਂ, ਜਸਟਿਨ ਟਰੂਡੋ ਤੋਂ ਬਾਅਦ ਮਾਰਕ ਕਾਰਨੀ ਦਾ ਆਉਣਾ ਔਰ ਉਹਦੀ ਸਰਕਾਰ ਵੀ ਬਣ ਜਾਣਾ, ਔਰ ਉਹਦੇ ਥੱਲੇ ਜਦੋਂ ਅਨੀਤਾ ਆਨੰਦ ਉਹਨਾਂ ਦੀ ਫੋਰਨ ਮਿਨਿਸਟਰ ਇੰਡੀਆ ਦੇ ਐਸ ਜੈਸ਼ੰਕਰ ਦੇ ਨਾਲ ਰਾਬਤਾ ਖੋਲ੍ਹਦੀ ਹੈ, ਔਰ ਫਿਰ ਮੋਦੀ ਜਿਹੜਾ G7 ਲਈ ਵੀ ਆਉਂਦਾ। ਪਰ ਉਸ ਤੋਂ ਵੀ ਵਰਸਟ ਕਿ ਜੀ ਇਹਨਾਂ ਦਾ ਕੈਨੇਡੀਅਨ ਪ੍ਰਾਈਮ ਮਿਨਿਸਟਰ ਦਾ ਕਹਿਣਾ ਕਿ ਅਸੀਂ ਵਾਪਸ ਜਿਹੜੇ ਡਿਪਲੋਮੈਟਿਕ ਰਿਲੇਸ਼ਨਸ ਨੇ ਉਹ ਇਸਟੈਬਲਿਸ਼ ਕਰ ਰਹੇ ਹਾਂ, ਜਦੋਂ ਕਿ ਕੋਰਟ ਪ੍ਰੋਸੀਡਿੰਗ ਚੱਲ ਰਹੀਆਂ ਨੇ। ਇੰਡੀਆ ਨੇ ਪਬਲਿਕਲੀ ਕੋਈ ਐਕਨੋਲਜ ਨਹੀਂ ਕੀਤਾ ਵੀ ਉਹਨਾਂ ਦਾ ਕੀ ਰੋਲ ਹੈ ਇਸ ਸਾਰੇ ਦੇ ਵਿੱਚ। ਔਰ ਅਸੀਂ ਉਦੋਂ ਹੀ ਕਿਹਾ ਸੀ ਕਿ ਵੀ ਇਹ ਜਿਹੜਾ ਕੈਨੇਡਾ ਨੇ ਫਸਟ ਬਲਿੰਕ ਕੀਤਾ, ਜਦੋਂ ਤੁਸੀਂ ਅੱਖਾਂ 'ਚ ਅੱਖਾਂ ਪਾ ਕੇ ਚੈਲੰਜ ਕਰ ਰਿਹਾ ਹੁੰਦਾ ਹੈ, ਉਹ ਤਾਂ ਫਿਰ ਹੁੰਦਾ ਕਿ ਹੂ ਬਲਿੰਕਡ ਫਸਟ, ਇਹ ਘਾਤਕ ਹੋਏਗਾ। ਔਰ ਉਹਦਾ ਨਤੀਜਾ ਅਸੀਂ ਦੇਖ ਰਹੇ ਹਾਂ ਕਿ ਵੀ ਵਿਦਨ ਡੇਜ਼ ਜਿਹੜਾ ਘਟਨਾਕ੍ਰਮ ਹੈ ਪਿਛਲੇ, ਜੇ ਅਸੀਂ G7 ਤੋਂ ਬਾਅਦ ਦੇ ਹਫ਼ਤਿਆਂ 'ਚ ਦੇਖੀਏ ਤੇ ਇਹ ਤੇਜ਼ੀ ਨਾਲ ਉਹਦੇ 'ਚ ਵਾਧਾ ਹੋਇਆ। ਔਰ ਈਵਨ ਅਜੇ 4-5 ਦਿਨ ਪਹਿਲਾਂ ਜਿਹੜਾ ਕੈਫੇ ਸਰੀ 'ਚ ਕਪਿਲ ਦੇਵ ਨੇ, ਜਿਹੜਾ ਕਪਿਲ ਸ਼ਰਮਾ, ਉਸ ਨੇ ਖੋਲ੍ਹਿਆ, ਉਸ ਦੇ ਬਾਅਦ ਫਾਇਰਿੰਗ। ਔਰ ਫਿਰ ਜਿਸ ਜਿਹੜਾ ਉਹ ਕੋਆਰਡੀਨੇਸ਼ਨ ਦੇ ਨਾਲ ਭਾਰਤ ਦੇ ਪ੍ਰਿੰਟ ਮੀਡੀਆ, ਦੂਜੇ ਤੀਜੇ, ਅਜੇ ਕੈਨੇਡਾ ਦੇ ਵਿੱਚ ਇਹ ਖਬਰ ਅਦਰ ਦੈਨ ਕਿ ਲੋਕਲ ਲੋਕਾਂ ਦੇ ਪਤਾ ਵੀ ਨਹੀਂ ਸੀ ਕਿਸੇ ਨੂੰ, ਤੇ ਫੁੱਲ ਬਲਾਸਟ ਜਿਹੜਾ ਉਹਨਾਂ ਦਾ ਇਸ ਮੁੱਦੇ ਦੇ ਉੱਤੇ ਕਰਨਾ, ਔਰ ਉਸ ਦੇ ਲਈ ਲਾਡੀ ਨਾਂ ਦੇ ਕਿਸੇ ਜਰਮਨ ਬੇਸਡ ਬੱਬਰ ਖਾਲਸਾ ਨਾਲ ਜੋੜ ਕੇ, ਔਰ ਪੂਰਾ ਇਹ ਜਦੋਂ ਤੁਸੀਂ ਉਹਨਾਂ ਦੇ ਇਸ ਕਿਸਮ ਦੇ ਆਪਰੇਸ਼ਨ ਦੇਖਦੇ ਹੋ ਤੇ ਤੁਹਾਨੂੰ ਸਮਝ ਆ ਜਾਂਦੀ ਹੈ ਕਿ ਵੀ ਕੀ ਲਾਈਨ ਹੈ। ਬਿਲਕੁਲ ਇਸੇ ਤਰ੍ਹਾਂ ਅਜੇ ਪਿਛਲੇ ਦਿਨਾਂ 'ਚ ਮੈਂ ਇੱਕ ਇੰਟਰਵਿਊ ਐਸ ਜੈਸ਼ੰਕਰ ਇੱਕ ਮੀਡੀਆ ਚੈਨਲ ਤੇ ਬੈਠਾ ਹੈ, ਜਦੋਂ ਉਹਨੂੰ ਪੁੱਛਿਆ ਜਾ ਰਿਹਾ ਹੈ ਕਿ ਜੀ ਜਿਹੜੀ ਬਾਹਰ ਖਾਲਿਸਤਾਨੀ ਦਹਿਸ਼ਤਗਰਦੀ ਹੈ, ਅਮਰੀਕਾ ਨੇ ਕੀ ਐਕਸ਼ਨ ਲਿਆ, ਉਹਨੇ ਕਿਹਾ ਜੀ ਅਜੇ ਵੀ ਆਰ ਵੇਟਿੰਗ ਫਾਰ ਦਾ ਐਕਸ਼ਨ। ਉਹਨੇ ਕਿਹਾ ਜੀ ਜਿਹੜਾ ਸੈਨ ਫ੍ਰਾਂਸਿਸਕੋ ਹੋਇਆ ਸੀ ਕੌਂਸੂਲੇਟ ਤੇ ਹਮਲਾ ਜਾਂ ਦੂਜਾ ਨਹੀਂ, ਦੇ ਆਰ ਇਨਵੈਸਟੀਗੇਟਿੰਗ, ਵੀ ਆਰ ਸਟਿਲ ਵੇਟਿੰਗ ਫਾਰ ਦਿਸ। ਔਰ ਉਹ ਗੱਲ ਸ਼ੋਅ ਕਰ ਰਿਹਾ ਸੀ ਉਸ ਸਾਰੇ ਇੰਟਰਵਿਊ 'ਚ 3-4 ਵਾਰ ਜਦੋਂ ਇਹਦੇ ਦੁਆਲੇ ਗੱਲ ਘੁੰਮੀ ਕਿ ਵੀ ਉਹਨਾਂ ਦੀ ਕਿਸ ਲੈਵਲ ਦੀ ਫਰਸਟ੍ਰੇਸ਼ਨ ਹੈ, ਕਿਉਂਕਿ ਇਹ ਸਾਰੀਆਂ ਕਹਾਣੀਆਂ ਜਿਹੜੀਆਂ ਉਹ ਬਣਾ ਕੇ ਜੀ ਉਹਨਾਂ ਨੇ ਕੌਂਸੂਲੇਟ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ, ਅੱਧੀ ਰਾਤ ਨੂੰ ਇਹ ਕੀਤਾ ਉਹ ਕੀਤਾ, ਔਰ ਭਾਰਤ ਵਿਰੋਧੀ ਲਾਈਨ ਔਰ ਇਹ ਉਹ। ਸੋ ਇਹ ਨਜ਼ਰ ਆ ਰਿਹਾ ਸੀ ਕਿ ਵੀ ਇਹ ਹੁਣ ਕੁਛ ਨਾ ਕੁਛ ਇਸ ਕਿਸਮ ਦਾ ਪਾਰਟ ਜਿਉਂ-ਜਿਉਂ ਖਾਲਿਸਤਾਨ ਦੀ ਮੂਵਮੈਂਟ ਦੇ ਲਈ ਇਹਨਾਂ ਮੁਲਕਾਂ ਦੇ ਵਿੱਚ ਇੱਕ ਮੋਮੈਂਟਮ ਬਿਲਟ ਹੋਈ ਹੈ। ਔਰ ਜ਼ਾਹਰ ਹੈ ਖਾਲਿਸਤਾਨ ਰੈਫਰੈਂਡਮ ਉਹਦਾ ਇੱਕ ਆਪਣੇ ਆਪ ਦੇ ਵਿੱਚ ਸਬੂਤ ਹੈ। ਔਰ ਇਹ ਸਾਰੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਆਉਣ ਤੋਂ ਬਾਅਦ, ਕਿਉਂਕਿ ਟਰੰਪ ਨੇ 20 ਜਨਵਰੀ 2025 ਨੂੰ ਸਹੁੰ ਚੁੱਕੀ, ਜਿਹੜੀਆਂ ਭਾਰਤ ਦੀਆਂ ਐਕਸਪੈਕਟੇਸ਼ਨ ਸੀ, ਕਿਉਂਕਿ ਟਰੰਪ ਦੀ ਪਹਿਲੀ ਟਰਮ ਵੇਲੇ ਤੇ ਆਊਟ ਆਫ ਦਾ ਵੇ ਜਾ ਕੇ ਟਰੰਪ ਨੇ ਜਿੱਥੇ ਪਾਕਿਸਤਾਨ ਨੂੰ ਟਾਰਗੇਟ ਕੀਤਾ ਸੀ ਕਿ ਜੀ ਅਸੀਂ ਦਹਿਸ਼ਤਗਰਦੀ ਨਹੀਂ ਚੱਲਣ ਦਿਆਂਗੇ, ਟਰੰਪ ਦੀ ਪਹਿਲੀ ਟਰਮ ਦੇ ਵੇਲੇ ਹੀ 2019 ਦੇ ਵਿੱਚ ਜੰਮੂ ਕਸ਼ਮੀਰ ਦਾ ਵਜੂਦ ਖਤਮ ਕਰ ਦਿੱਤਾ ਗਿਆ ਸੂਬੇ ਦੇ ਤੌਰ ਤੇ। ਔਰ ਜੋ ਨਮਸਤੇ ਟਰੰਪ ਔਰ ਅਬ ਕੀ ਬਾਰ ਟਰੰਪ ਸਰਕਾਰ, ਉਹ ਗੱਲ ਅਸੀਂ ਕਰਦੇ ਹੀ ਹਾਂ। ਸੋ ਭਾਰਤ ਦੀ ਇਹ ਐਕਸਪੈਕਟੇਸ਼ਨ ਸੀ ਕਿ ਜਦੋਂ ਟਰੰਪ ਆਏਗਾ, ਔਰ ਫਿਰ ਜਿਹੜਾ ਉਹਨਾਂ ਨੇ ਰੌਲਾ ਪਾਇਆ ਹੋਇਆ ਜੀ ਕਿ ਖਾਲਿਸਤਾਨੀਆਂ ਦੀਆਂ ਧਮਕੀਆਂ, ਖਾਲਿਸਤਾਨੀਆਂ ਦੀਆਂ ਐਕਟੀਵਿਟੀਜ਼, ਖਾਲਿਸਤਾਨੀਆਂ ਵੱਲੋਂ ਭਾਰਤ ਦੇ ਵਿੱਚ ਵਿਦਨ ਪੰਜਾਬ ਜਿਹੜਾ ਉਹ ਦਹਿਸ਼ਤਗਰਦੀ ਕਰਵਾਉਣਾ, ਕਿ ਵੀ ਉਹਨਾਂ ਦੇ ਲਈ ਉਹ ਇੱਕ ਨੂੰ ਫੜ ਕੇ ਲਿਆਉਣਗੇ ਐਕਸਟ੍ਰੈਡੀਸ਼ਨ ਦੀਆਂ ਜੋ ਅਪੀਲਾਂ ਪਾਈਆਂ ਹੋਈਆਂ, ਜਿਨ੍ਹਾਂ ਨੂੰ NSA ਉਹਨਾਂ ਦੇ ਨੈਸ਼ਨਲ ਸਿਕਿਉਰਿਟੀ ਏਜੰਸੀ ਨੇ
ਦਹਿਸ਼ਤਗਰਦ ਐਲਾਨਿਆ ਹੋਇਆ, ਉਹਨਾਂ ਦੇ ਸਿਰ ਤੇ ਇਨਾਮ ਰੱਖੇ ਹੋਏ ਨੇ, ਉਹ ਸਾਰਾ ਹੋਏਗਾ। ਪਰ ਕਿਉਂਕਿ ਜੋ ਵੀ ਖਾਲਿਸਤਾਨੀ ਐਕਟੀਵਿਟੀ ਅਮਰੀਕਾ, ਕੈਨੇਡਾ, UK, ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਦੇ ਵਿੱਚ ਹੈ, ਉਹ ਵੈਲ ਵਿਦਨ ਦਾ ਐਂਬਿਟ ਆਫ ਇੰਟਰਨੈਸ਼ਨਲ ਲਾਅ ਹੈ, ਵੈਲ ਵਿਦਨ ਦਾ ਐਂਬਿਟ ਆਫ ਇਹਨਾਂ ਮੁਲਕਾਂ ਦੇ ਕਾਨੂੰਨ ਦਾਇਰੇ ਦੇ ਵਿੱਚ ਹੈ, ਔਰ ਇੰਟਰਨੈਸ਼ਨਲ ਲਾਅ ਦੇ ਥੱਲੇ, ਔਰ UN ਦਾ ਜਿਹੜਾ ਚਾਰਟਰ ਹੈ ਉਹਦੇ ਥੱਲੇ ਹੈ। ਸੋ ਜਦੋਂ ਤੱਕ ਕੋਈ ਵਾਇਲੈਂਸ, ਹਿੰਸਾ ਇਨਵੋਲਵ ਨਹੀਂ ਹੁੰਦੀ, ਉਹ ਕੈਨੇਡਾ ਦਾ ਚਾਰਟਰ ਆਫ ਰਾਈਟਸ ਹੋਏ, ਅਮਰੀਕਾ ਦੀ ਫਸਟ ਅਮੈਂਡਮੈਂਟ ਹੋਏ, ਔਰ ਇਸੇ ਤਰ੍ਹਾਂ UK, ਆਸਟ੍ਰੇਲੀਆ, ਨਿਊਜ਼ੀਲੈਂਡ ਜਿਹੜਾ ਮਾਡਲ ਵੀ ਬ੍ਰਿਟਿਸ਼ਰਸ ਦਾ ਫਰੀडम ਆਫ ਐਕਸਪ੍ਰੈਸ਼ਨ ਦਾ ਹੈ, ਉਸ ਦੇ ਥੱਲੇ ਜਿਹੜਾ ਹੈ ਉਹ ਹਰ ਇੱਕ ਦੇ ਕੋਲ ਹੱਕ ਹੈ ਕਿ ਭਾਈ ਕੌਣ ਜਿਹੜਾ ਹੈ ਉਹ ਕੀ ਚਾਹੁੰਦਾ ਹੈ, ਕੀ ਕਹਿਣਾ। ਹਾਂ, ਜਦੋਂ ਵਾਇਲੈਂਸ ਇਨਵੋਲਵ ਹੁੰਦੀ ਹੈ, ਵਾਇਲੈਂਸ ਕੀਤੀ ਜਾਂਦੀ ਹੈ ਜਾਂ ਵਾਇਲੈਂਸ ਦੇ ਲਈ ਇਨਸਾਈਟਮੈਂਟ ਹੋਏਗੀ, ਉਹ ਕਾਨੂੰਨ ਦੇ ਦਾਇਰੇ 'ਚ ਆਉਂਦਾ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹਨਾਂ ਦੇ ਪ੍ਰੈਸ਼ਰ ਦੇ ਬਾਵਜੂਦ ਟਰੰਪ ਦੇ ਆਉਣ ਤੋਂ ਬਾਅਦ LA ਦੇ ਵਿੱਚ ਵੀ ਖਾਲਿਸਤਾਨ ਰੈਫਰੈਂਡਮ ਕਾਮਯਾਬੀ ਨਾਲ ਹੋਇਆ, ਔਰ ਜਿਹੜਾ ਸਿਵਿਕ ਸੈਂਟਰ ਦੇ ਵਿੱਚ ਹੋਇਆ। ਇਸ ਤੋਂ ਪਹਿਲਾਂ ਸੈਨ ਫਰਾਂਸਿਸਕੋ ਦੇ ਵਿੱਚ ਵੀ ਜਿਹੜਾ ਸੀ ਉਹ ਸਿਵਿਕ ਸੈਂਟਰ ਦੇ ਵਿੱਚ ਸੀ। ਹੁਣ ਇਸ ਸਭ ਦੇ ਚੱਲਦੇ ਆ ਜਿਹੜੀ ਇਹਨਾਂ ਦੀ ਫਰਸਟ੍ਰੇਸ਼ਨ ਹੈ, ਉਹ ਇਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਖਾਲਿਸਤਾਨੀਆਂ ਵੱਲੋਂ ਤਾਂ ਕੋਈ ਵਾਇਲੈਂਸ ਕੀਤੀ ਨਹੀਂ ਜਾਂਦੀ, ਸਾਨੂੰ ਤਾਂ ਜਿਹੜਾ ਨਾ ਹੀ ਸਾਡਾ ਇਹ ਇੰਟੈਂਟ ਹੈ, ਜਿਹੜੀਆਂ ਵੀ ਜਥੇਬੰਦੀਆਂ ਬਾਹਰ ਕੰਮ ਕਰਦੀਆਂ ਨੇ ਉਹ ਲਾਅ ਦੇ ਫਰੇਮਵਰਕ 'ਚ ਕਰਦੀਆਂ। ਸੋ ਉਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਇਹਨਾਂ ਨੂੰ ਇਸ ਪਾਸੇ ਧੱਕਣ ਦੇ ਲਈ ਆਪਣੀਆਂ ਗੈਂਗਾਂ ਤੋਂ ਕਾਰਵਾਈ ਕਰਵਾਓ। ਹਾਲਾਂ ਉਹ ਬੇਵਕੂਫ ਨੇ ਉਹਨਾਂ ਦੀਆਂ ਏਜੰਸੀਆਂ ਵਾਲੇ ਕਿ ਜੇ ਉਹ ਇਹ ਸਮਝਦੇ ਨੇ ਕਿ ਅਮਰੀਕਾ ਜਾਂ ਕੈਨੇਡਾ ਦੀਆਂ ਏਜੰਸੀਆਂ ਨੂੰ ਪਤਾ ਨਹੀਂ ਹੈ ਕਿ ਇਹ ਗੈਂਗਸਟਰ, ਜੇ ਕੈਨੇਡਾ ਦੀ ਇਨਵੈਸਟੀਗੇਸ਼ਨ ਵਾਲੀਆਂ ਏਜੰਸੀਆਂ ਇਹ ਟੈਸਟੀਫਾਈ ਕਰਦੀਆਂ ਨੇ ਕਿ ਭਾਈ ਭਾਰਤੀ ਡਿਪਲੋਮੈਟਾਂ ਨੇ ਆਮ ਸਿਟੀਜ਼ਨਸ ਤੋਂ ਇਨਫੋਰਮੇਸ਼ਨ ਕਲੈਕਟ ਕਰਕੇ ਇਹਨਾਂ ਗੈਂਗਸਟਰਾਂ ਨੂੰ ਜਿਨ੍ਹਾਂ ਦੀ ਪੁਸ਼ਤ ਪਨਾਹੀ ਇਹ ਕਰ ਰਹੇ ਨੇ ਦਿੱਤੀਆਂ ਨੇ, ਜਿਹਦੇ ਥੱਲੇ ਉਹ ਫਰੌਤੀ ਲੈ ਰਹੇ ਨੇ, ਤਾਂ ਉਹਨਾਂ ਨੂੰ ਇਹ ਪਤਾ ਨਹੀਂ ਹੈ ਵੀ ਇਹ ਗੋਲੀਆਂ ਕੌਣ ਚਲਾ ਰਿਹਾ ਤੇ ਕਿੱਧਰ ਨੂੰ ਚਲਾ ਰਿਹਾ। ਔਰ ਲਾਰੈਂਸ ਬਿਸ਼ਨੋਈ, ਬ੍ਰਿਟਿਸ਼ ਕੋਲੰਬੀਆ ਦਾ ਪ੍ਰੀਮੀਅਰ, ਅਜੇ ਕੁਛ ਦਿਨ ਪਹਿਲਾਂ ਹੀ ਉਹਨੇ ਮੰਗ ਕੀਤੀ ਕਿ ਇਹ ਲਾਰੈਂਸ ਬਿਸ਼ਨੋਈ ਦੀ ਗੈਂਗ ਨੂੰ ਟੈਰਰਿਸਟ ਆਰਗੇਨਾਈਜੇਸ਼ਨ ਐਲਾਨਿਆ ਜਾਏ। ਉਹਨਾਂ ਨੇ ਇਸ ਲਈ ਉਹਨਾਂ ਨੂੰ ਲੱਗਾ ਕਿ ਵੀ ਇਹ ਬਿਸ਼ਨੋਈ ਵਾਲਾ ਪਾਰਟ ਤਾਂ ਕਾਫੀ ਹੱਦ ਤੱਕ ਐਕਸਪੋਜ਼ ਹੋਇਆ, ਹੁਣ ਤੁਸੀਂ ਬੱਬਰ ਖਾਲਸਾ ਦੇ ਖਾਤੇ ਪਾ ਦਿਓ ਔਰ ਇਹ ਸ਼ੋਅ ਕਰਨਾ ਸ਼ੁਰੂ ਕਰ ਦਿਓ। ਔਰ ਕੈਨੇਡਾ ਦੇ ਜੇ ਹਿੰਦੂਆਂ ਨੂੰ ਟਾਰਗੇਟ ਕਰਨ ਦੀ ਲਾਈਨ ਹੈ, ਜਿਵੇਂ ਸਰੀ 'ਚ ਹੋਇਆ ਜਾਂ ਓਨਟਾਰੀਓ 'ਚ ਹੋਇਆ, ਤਾਂ ਉਹਨਾਂ ਨੂੰ ਕਹੋ ਜੀ ਉਹਨਾਂ ਦੇ ਕਾਊਂਟਰ ਕਰਨ ਦੇ ਲਈ ਖਾਲਿਸਤਾਨੀ ਜਥੇਬੰਦੀ ਬੱਬਰ ਖਾਲਸਾ ਜਿਹੜਾ, ਬੱਬਰ ਖਾਲਸਾ ਤਾਂ ਵੈਸੇ ਹੀ ਪਾਬੰਦੀ ਹੈ ਕੈਨੇਡਾ ਦੇ ਵਿੱਚ, ਔਰ ਜੇ ਕੋਈ ਵਾਕਿਆ ਕੈਨੇਡਾ 'ਚ ਹੁੰਦਾ ਹੈ ਤੇ ਉਹ ਜਰਮਨ 'ਚ ਬੈਠਾ ਕੋਈ ਲਏਗਾ, ਔਰ ਜਿਹੜਾ ਨਾਂ ਲਿਆ ਉਹਨੂੰ ਕੋਈ ਜਾਣਦਾ ਵੀ ਨਹੀਂ ਹੈ। ਪਰ ਨਾਲ ਦੀ ਨਾਲ ਇਹਨਾਂ ਨੇ ਨਿਊਜ਼ ਦੇ ਵਿੱਚ ਫਲੈਸ਼ ਕੀਤਾ ਜਿਹਦੇ 'ਤੇ 5 ਲੱਖ ਦਾ ਇਨਾਮ ਤੇ NIA ਤੇ ਇਹ ਉਹ। ਸੋ ਉਸ ਤੋਂ ਹੀ ਇਹ ਜ਼ਾਹਰ ਸੀ ਵੀ ਕੀ ਹੈ। ਹੁਣ ਅੱਜ ਅਸੀਂ ਦਾ ਸੰਡੇ ਗਾਰਡੀਅਨ, ਜਿਹੜੀ ਇੱਕ ਬੜੀ ਇੰਪੋਰਟੈਂਟ ਜਿਹੜੀਆਂ ਪਬਲੀਕੇਸ਼ਨਸ ਨੂੰ ਗਲੋਬਲੀ ਵਾਚ ਕੀਤਾ ਜਾਂਦਾ ਹੈ, ਜਿਵੇਂ ਬ੍ਰਿਟਿਸ਼ ਦਾ ਟੈਲੀਗ੍ਰਾਫ ਹੈ, ਗਾਰਡੀਅਨ ਹੈ, ਸੰਡੇ ਗਾਰਡੀਅਨ ਦੀ ਇੱਕ ਆਪਣੀ ਅਹਿਮੀਅਤ ਹੈ, ਇਸੇ ਤਰ੍ਹਾਂ ਅਮਰੀਕਾ ਦਾ ਮੇਨ ਮੀਡੀਆ ਹੈ ਸੰਡੇ ਗਾਰਡੀਅਨ ਨੇ। ਔਰ ਇਹ ਕਿਸੇ ਦਾ ਲਿਖਿਆ ਆਰਟੀਕਲ ਨਹੀਂ ਹੈ, ਇਹ ਐਡਮਿਨਿਸਟ੍ਰੇਸ਼ਨ ਵੱਲੋਂ ਜ਼ਾਹਰ ਹੈ ਕਿ ਐਡੀਟੋਰੀਅਲ ਬੋਰਡ ਜਾਂ ਜਿਹੜਾ ਉਹਨਾਂ ਦਾ ਐਡਮਿਨਿਸਟ੍ਰੇਸ਼ਨ ਹੁੰਦਾ ਹੈ, ਇਹ ਰਿਟਨ ਬਾਈ ਐਡਮਿਨਿਸਟ੍ਰੇਸ਼ਨ। ਅਪਡੇਟ ਉਹਨਾਂ ਨੇ 10 ਜੁਲਾਈ ਨੂੰ ਕੀਤਾ। ਅੱਜ ਅਸੀਂ 11 ਜੁਲਾਈ ਦੀ ਨੂੰ ਗੱਲ ਕਰ ਰਹੇ ਹਾਂ, ਔਰ ਉਸ ਦਾ ਹੈਡਿੰਗ ਹੈ The US fails to curb Sikhs for Justice escalating threats against India। ਹੁਣ ਇਸ ਆਰਟੀਕਲ 'ਚ ਉਹਨੇ ਬੈਕਗਰਾਊਂਡ ਲੇ ਕੀਤੀ ਹੈ ਕਿ ਜੀ ਸਿੱਖਸ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਵੱਲੋਂ ਲਗਾਤਾਰ ਇੰਡੀਅਨ ਮਿਨਿਸਟਰਾਂ ਨੂੰ ਵਿਦਨ ਵੀ ਧਮਕੀਆਂ ਇਸ ਵਰੇ ਦੇ ਵਿੱਚ ਇੰਨੀਆਂ ਸੀ। 3 ਧਮਕੀਆਂ ਵਾਲੀਆਂ ਪ੍ਰੈਸ ਰਿਲੀਜ਼ਸ ਸੀ, ਫਿਰ ਪਿਛਲੇ ਸਾਲ 'ਚ 16 ਹੋ ਗਈਆਂ, ਔਰ ਅਜੇ ਸਾਲ ਇਹ ਬੀਤਿਆ ਨਹੀਂ ਤਾਂ 30 ਹੋ ਗਈਆਂ। ਔਰ ਇਹ ਜਿਹੜਾ ਇਹਦਾ ਲੁਭੇ ਲੁਭਾਵ ਹੈ, ਹਾਲਾਂ ਬਹੁਤ ਸਾਰੇ ਵੇਰਵੇ ਤਾਂ ਆਲਰੇਡੀ, ਕਿਉਂਕਿ ਜਿਹੜੀ ਚੀਜ਼ ਪਬਲਿਕ ਡੋਮੇਨ 'ਚ ਹੁੰਦੀ ਹੈ, ਕੋਈ ਇਹ ਤਾਂ ਹੈ ਨਹੀਂ ਕਿ ਬਈ ਫਰੋਤੀ ਲੈਣ ਵਾਲਿਆਂ ਵਾਂਗੂ ਕੋਈ ਗੁਪਤ ਲੈਟਰ ਲਿਖੇ ਹੋਏ ਨੇ। ਜੋ ਸਿੱਖਸ ਫਾਰ ਜਸਟਿਸ ਦੀ ਲਾਈਨ ਹੁੰਦੀ ਹੈ ਉਹਦੇ ਨਾਲ ਅਸੀਂ ਹਰ ਵਾਰ ਸਹਿਮਤ ਹੁੰਦੇ ਹੋਈਏ ਨਾ ਹੁੰਦੇ ਹੋਈਏ, ਇਹ ਇੱਕ ਵੱਖਰੀ ਗੱਲ ਹੈ, ਲੇਕਿਨ ਉਹ ਪਬਲਿਕ ਡੋਮੇਨ ਦੇ ਵਿੱਚ ਹੈ। ਔਰ ਜ਼ਾਹਰ ਹੈ ਕਿ ਵੀ ਜੇ ਕੋਈ ਗੱਲ ਕਾਨੂੰਨ ਦੀ ਖਿਲਾਫ ਵਰਜ਼ੀ ਹੈ, ਬਿਲਕੁਲ,
ਤੇ ਉਹਨੂੰ ਚੈਲੰਜ ਕੀਤਾ ਜਾ ਸਕਦਾ। ਉਸ ਤੇ ਬੇਸਡ ਤੁਸੀਂ ਜਿਹੜਾ ਉਹ ਡਿਫੇਮੇਸ਼ਨ ਦੇ ਕੇਸ ਕਰੋ, ਤੁਸੀਂ ਸਟੇਟ ਨੂੰ ਜਾਂ ਲਾ ਐਨਫੋਰਸਮੈਂਟ ਏਜੰਸੀਜ਼ ਨੂੰ ਰਿਪੋਰਟ ਕਰ ਸਕਦੇ ਹੋ। ਹੁਣ ਇੰਡੀਆ ਨੇ ਤਾਂ ਆਪਣੇ ਵੱਲੋਂ ਜਿਹੜਾ ਹੈ ਉਹ ਯੂਆਪਾ ਦੇ ਥੱਲੇ ਗੁਰਪਤਵੰਤ ਸਿੰਘ ਪੰਨੂ ਨੂੰ ਟੈਰਰਿਸਟ ਐਲਾਨਿਆ ਹੋਇਆ ਹੈ। ਸਿੱਖਸ ਫਾਰ ਜਸਟਿਸ ਨੂੰ ਜਿਹੜੀ ਹੈ ਅਗਲੇ 5 ਸਾਲ ਹੋਰ ਲਈ ਜਿਹੜੀ ਹੈ ਉਹ ਦਹਿਸ਼ਤਗਰਦ ਜਥੇਬੰਦੀ ਐਲਾਨਿਆ ਹੋਇਆ। ਪਰ ਇਹ ਦਿਲਚਸਪ ਹੈ ਕਿ ਵੀ ਇੱਕ ਪਾਸੇ ਸੰਡੇ ਗਾਰਡੀਅਨ ਇੰਡੀਅਨ ਸਟੇਟ ਦੀ ਫਰਸਟ੍ਰੇਸ਼ਨ ਦਿਖਾ ਰਿਹਾ ਹੈ ਵੀ ਉਹਨਾਂ ਨੂੰ ਤਾਂ ਆਸ ਸੀ ਕਿ ਵੀ ਟਰੰਪ ਦੀ ਇਸ ਟਰਮ ਦੇ ਵੇਲੇ ਜਿਹੜੀਆਂ ਖਾਲਿਸਤਾਨ ਨਾਲ ਸੰਬੰਧਿਤ ਐਕਟੀਵਿਟੀਜ਼ ਨੇ ਉਹਨਾਂ ਨੂੰ ਕਰਬ ਕੀਤਾ ਜਾਏਗਾ, ਪਰ ਇਸ ਦੇ ਉਲਟ ਰਾਦਰ ਖੁੱਲੀ ਛੁੱਟੀ ਦੇ ਦਿੱਤੀ ਗਈ ਹੈ। ਔਰ ਮੈਨੂੰ ਇਹ ਲੱਗਦਾ ਕਿ ਵੀ ਆਹ ਜਿਹੜੀਆਂ ਘਟਨਾਵਾਂ ਕਰਵਾਈਆਂ ਜਾ ਰਹੀਆਂ ਔਰ ਆਉਣ ਵਾਲੇ ਦਿਨਾਂ, ਜਿਵੇਂ ਮੈਂ ਕੱਲ੍ਹ ਵੀ ਕਿਹਾ ਸੀ ਕਿ 17 ਅਗਸਤ ਨੂੰ ਵਾਸ਼ਿੰਗਟਨ ਡੀਸੀ ਦੇ ਵਿੱਚ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਪੈਣੀਆਂ ਨੇ, ਔਰ ਉਸ ਤੋਂ ਠੀਕ ਪਹਿਲਾਂ ਕੈਨੇਡਾ ਦੇ ਵਿੱਚ ਇਹ ਘਟਨਾਕ੍ਰਮ ਤਾਂ ਸ਼ੁਰੂ ਕਰ ਦਿੱਤਾ ਉਹਨਾਂ ਨੇ। ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਅਮਰੀਕਾ ਦੇ ਵਿੱਚ ਵੀ ਇਸ ਕਿਸਮ ਦੀ ਕੋਈ ਨਾ ਕੋਈ ਘਟਨਾ ਵਾਇਲੈਂਸ ਨਾਲ ਜੋੜ ਕੇ, ਤਾਂ ਕਿ ਇੱਕ ਪਾਸੇ ਖੌਫ ਪੈਦਾ ਕੀਤਾ ਜਾ ਸਕੇ ਕਿ ਲੋਕ ਨਿਕਲਣ ਨਾ ਵੋਟਾਂ ਦੇ ਲਈ। ਦੂਸਰੇ ਪਾਸੇ ਹਾਲਾਂਕਿ ਕੁਛ ਐਸੇ ਵੀ ਅਨਸਰ ਆਪਣਿਆਂ 'ਚ ਵੀ ਹੁੰਦੇ ਨੇ, ਜਿਵੇਂ LA ਦੀ ਵੋਟਿੰਗ ਤੋਂ ਠੀਕ ਪਹਿਲਾਂ ਇੱਕ ਜਿਹੜਾ ਇਹ ਪ੍ਰਚਾਰ ਸ਼ੁਰੂ ਹੋ ਗਿਆ ਜੀ ਆਈਸ ਦਾ ਰੇਡ ਪੈ ਜਾਏਗਾ ਜਿਹੜੇ ਇਲੀਗਲ ਨੇ, ਕਿਉਂਕਿ ਬਹੁਤ ਸਾਰੇ ਵੋਟਿੰਗ 'ਚ ਅਦਰ ਦੈਨ ਜਿਹੜੇ ਸੈਟਲਡ ਨੇ, ਸਿਟੀਜ਼ਨ ਨੇ, ਪਰਮਾਨੈਂਟ ਰੈਜ਼ੀਡੈਂਟ ਨੇ, ਜਿਨ੍ਹਾਂ ਨੇ ਆਪਣੇ ਕੇਸ ਅਪਲਾਈ ਕੀਤੇ ਹੋਏ ਨੇ ਜਾਂ ਜਿਹੜੇ ਤਾਜ਼ਾ ਆਏ ਨੇ, ਉਹਨਾਂ ਦੀ ਵੀ ਗਿਣਤੀ ਹੁੰਦੀ ਹੈ, ਜਿਵੇਂ ਸੈਨ ਫਰਾਂਸਿਸਕੋ ਸੀ ਜਾਂ ਸੈਕਰਾਮੈਂਟੋ ਸੀ। ਲੇਕਿਨ ਔਰ ਕਿਉਂਕਿ ਉਹਨਾਂ ਦੇ ਲਈ ਹੁੰਦਾ ਵੀ ਉਹ ਪਿਕਚਰ ਵੀ ਲੈਂਦੇ ਨੇ ਲਾਈਨ 'ਚ ਖੜਿਆਂ ਦੀ, ਉਹ ਉਹਨਾਂ ਦਾ ਇੱਕ ਸਬੂਤ ਵੀ ਹੁੰਦਾ। ਲੇਕਿਨ ਜੇ ਤੁਸੀਂ ਇਹ ਖੌਫ ਪੈਦਾ ਕਰ ਦਿੰਦੇ ਹੋ, ਜਿਹੜਾ ਕਿ ਕਈ ਵਾਰ ਆਪਣਿਆਂ ਵੱਲੋਂ ਹੀ ਇਸ ਕਿਸਮ ਦਾ ਪ੍ਰਚਾਰ ਆਰੰਭਿਆ ਗਿਆ, ਦੂਸਰਾ ਪਾਸਾ ਜਿਹੜਾ ਉਹ ਕੋਈ ਨਾ ਕੋਈ ਵਾਇਲੈਂਸ ਦੀ ਘਟਨਾ ਕਰਵਾ ਕੇ ਵੀ ਜਿਹੜਾ ਇਹ ਦੱਸਣਾ ਚਾਹਣਗੇ ਕਿ ਜੀ ਇਹ ਤਾਂ ਖਾਲਿਸਤਾਨੀ ਦਹਿਸ਼ਤਗਰਦੀ ਹੈ। ਔਰ ਦੂਸਰੇ ਔਰ ਸੰਡੇ ਗਾਰਡੀਅਨ ਦਾ ਆਰਟੀਕਲ ਮੈਂ ਉਸ ਨੂੰ ਸਾਂਝਾ ਕਰਾਂਗਾ, ਉਹਨਾਂ ਨੇ ਇਹ ਸ਼ੁਰੂ ਹੀ ਇੱਥੋਂ ਕੀਤਾ, ਜਿਹੜਾ ਉਹਦਾ ਟਾਈਟਲ ਤਾਂ ਮੈਂ ਪੜ੍ਹਿਆ, ਸਬ ਟਾਈਟਲ ਹੈ ਥ੍ਰੈਟਸ ਫਰਮ ਸਿੱਖਸ ਫਾਰ ਜਸਟਿਸ ਅਗੇਂਸਟ ਇੰਡੀਆ ਹੈਵ ਐਸਕੈਲੇਟਡ ਅਨਚੈਲੰਜਡ ਬਾਈ ਵਾਸ਼ਿੰਗਟਨ। ਕਿ ਸਿੱਖਸ ਫਾਰ ਜਸਟਿਸ ਵੱਲੋਂ ਜੋ ਧਮਕੀਆਂ ਨੇ ਉਹ ਉਹਨਾਂ ਨੂੰ ਕੋਈ ਰੋਕ ਟੋਕ ਨਹੀਂ ਹੈ। ਵਾਸ਼ਿੰਗਟਨ ਮਤਲਬ US ਲਾ ਐਨਫੋਰਸਮੈਂਟ ਏਜੰਸੀਜ਼ ਜਿਹੜੀਆਂ ਨੇ ਉਸ ਦਾ ਕੋਈ ਨੋਟਿਸ ਨਹੀਂ ਲੈ ਰਹੀਆਂ। ਔਰ ਫਿਰ ਉਹਨਾਂ ਨੇ ਨਵੰਬਰ 5, 2024 ਤੋਂ ਗੱਲ ਕੀਤੀ ਕਿ ਵੀ ਜਦੋਂ ਰਿਜ਼ਲਟ ਆਏ ਡੋਨਲਡ ਟਰੰਪ ਨੂੰ ਬਹੁਤ ਵੱਡੀ ਵਿਕਟਰੀ ਮਿਲੀ, ਔਰ ਇਹ ਜਿਹੜਾ ਭਾਰਤੀ ਸਟੇਟ ਐਕਸਪੈਕਟ ਕਰਦੀ ਸੀ ਕਿ ਜਿਹੜੇ ਐਂਟੀ ਇੰਡੀਆ ਐਲੀਮੈਂਟ ਅਮਰੀਕਨ ਸੋਇਲ ਤੋਂ ਆਪਰੇਟ ਕਰਦੇ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਏਗੀ। ਪਰ ਹੁਣ 4 ਮਹੀਨੇ ਤੋਂ ਜ਼ਿਆਦਾ ਦਾ ਟਰਮ, ਕਿਉਂਕਿ ਅਪਡੇਟ ਕੀਤਾ ਆਰਟੀਕਲ, ਇਹਦੇ 'ਚ ਵਾਸ਼ਿੰਗਟਨ DC ਦਾ ਵੋਟਿੰਗ ਦਾ ਜ਼ਿਕਰ ਨਹੀਂ, LA ਦੀ ਵੋਟਿੰਗ ਦਾ ਜ਼ਿਕਰ ਹੈ। ਸੋ ਉਹਨਾਂ ਨੇ ਕਿਹਾ ਕਿ ਵੀ ਇਹਨਾਂ ਜਿਹੜਾ 4 ਮਹੀਨੇ ਤੋਂ ਜ਼ਿਆਦਾ ਉਹਦੀ ਸੈਕੰਡ ਟਰਮ ਨੂੰ ਵੀ ਹੋ ਚੁੱਕੇ ਨੇ, ਪਰ ਜਿਹੜੀ ਇੰਡੀਆ ਦੇ ਖਿਲਾਫ ਥ੍ਰੈਟਸ ਤਾਂ ਸਿੱਖਸ ਫਾਰ ਜਸਟਿਸ ਵੱਲੋਂ ਨਾ ਸਿਰਫ ਲਗਾਤਾਰਤਾ ਨਾਲ ਦਿੱਤੀਆਂ ਜਾ ਰਹੀਆਂ ਨੇ, ਪਰ ਉਹਨਾਂ ਦੇ ਵਿੱਚ ਤੇਜ਼ੀ ਦੇ ਨਾਲ ਵਾਧਾ ਹੋਇਆ। ਫਿਰ ਉਹਨਾਂ ਨੇ ਕਿਹਾ ਵੀ ਉਹਨਾਂ ਦਾ ਤਾਂ ਗਿਣਤੀ ਜਿਹੜੀ ਧਮਕੀਆਂ ਦੀ ਉਹ ਵੱਧ ਗਈ ਹੈ। 2023 ਦੇ ਵਿੱਚ ਪੰਨੂ ਨੇ ਸਿਰਫ 3 ਈਮੇਲਸ ਕੱਢੀਆਂ ਸੀ ਜਿਹੜੀਆਂ ਧਮਕੀਆਂ ਵਾਲੀਆਂ ਸੀ, ਔਰ 2024 ਦੇ ਵਿੱਚ ਇਹ ਧਮਕੀਆਂ ਵਾਲੀਆਂ ਈਮੇਲਸ 16 ਹੋ ਗਈਆਂ, 3 ਤੋਂ 16। ਔਰ ਜਦੋਂ ਦੀ ਟਰੰਪ ਦੀ ਵਿਕਟਰੀ ਹੋਈ ਹੈ ਨਵੰਬਰ 5 ਨੂੰ, ਹੁਣ ਤੱਕ ਜਿਹੜਾ 30 ਤੋਂ ਜ਼ਿਆਦਾ ਜਿਹੜੀਆਂ ਨੇ ਇਹ ਧਮਕੀਆਂ ਵਾਲੀਆਂ ਈਮੇਲਸ ਆਈਆਂ ਨੇ। ਇਹ ਅਨਪ੍ਰੈਸੀਡੈਂਟਡ ਐਸਕੇਲੇਸ਼ਨ ਹੈ ਕਿ ਵੀ ਇਹ ਬਹੁਤ ਤੇਜ਼ੀ ਨਾਲ ਹੈ। ਔਰ ਪੰਨੂ ਨੂੰ ਤਾਂ ਯੂਆਪਾ ਦੇ ਥੱਲੇ ਭਾਰਤ ਨੇ ਦਹਿਸ਼ਤਗਰਦ ਐਲਾਨਿਆ ਹੋਇਆ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਹੈ ਪੰਨੂ ਨੇ ਆਪਣਾ ਕੈਂਪੇਨ ਜਿਹੜਾ ਇੰਡੀਅਨ ਆਫੀਸ਼ੀਅਲ ਇੰਸਟੀਟਿਊਸ਼ਨ ਨੂੰ ਧਮਕੀਆਂ ਦਾ ਹੈ, ਉਹ ਅਮਰੀਕਾ ਦੀ ਧਰਤੀ ਤੋਂ ਬੜਾ ਤੇਜ਼ ਕੀਤਾ ਹੋਇਆ। ਔਰ ਇਹ ਜਿਹੜਾ ਭਾਰਤ ਨੂੰ ਆਸ ਸੀ ਕਿ ਵੀ ਟਰੰਪ ਪ੍ਰੈਜ਼ੀਡੈਂਸੀ ਜਿਹੜੀ ਹੈ would lead to a decisive measures against SFJ, the group appears to be acting with impunity, releasing a wave of threats, legal offenses and referendum announcements। ਉਹਨੇ ਕਿਹਾ ਜੀ ਲਗਾਤਾਰਤਾ ਨਾਲ ਰੈਫਰੈਂਡਮ ਵੀ ਹੋ ਰਹੇ ਨੇ, ਧਮਕੀਆਂ ਵੀ ਚੱਲ ਰਹੀਆਂ, ਕਾਨੂੰਨੀ ਵੀ। The lack of a firm response from Trump administration has fueled speculation that Washington sees SFJ's activities
as a lesser priority or is reluctant to crack down on groups and individuals that do not directly threaten US interests. ਉਹਨੇ ਕਿਹਾ ਇਸ ਤੋਂ ਇਹ ਸਾਬਤ ਹੁੰਦਾ ਹੈ ਵੀ ਅਮਰੀਕਾ ਖਤਰਾ ਹੀ ਨਹੀਂ ਸਮਝਦਾ ਇਹਨਾਂ ਨੂੰ ਆਪਣੇ ਲਈ ਔਰ ਉਹਨਾਂ ਦੇ ਲਈ ਇਹ ਕੋਈ ਪਹਿਲ ਵਾਲੀ ਗੱਲ ਨਹੀਂ ਹੈ। ਫਿਰ ਇਹਦੇ 'ਚ ਹੁਣ ਇਹਨੇ ਆਪਣੀ ਗੱਲ ਮਾਰੀ ਹੈ ਕਿ ਵੀ ਇਸ ਦੇ ਨਾਲ ਇਸ ਥਿਊਰੀ ਨੂੰ ਹੋਰ ਬਲ ਮਿਲਿਆ ਹੈ ਕਿ ਵੀ ਇਹ ਜਿਹੜਾ ਪੰਨੂ ਦਾ ਕੰਮ ਹੈ ਹੀ ਹੈਜ਼ ਬਿਨ ਵਰਕਿੰਗ ਅੰਡਰ ਡਾਇਰੈਕਸ਼ਨਸ ਆਫ US ਡੀਪ ਸਟੇਟ, ਕਿ ਅਮਰੀਕਾ ਦੀ ਡੀਪ ਸਟੇਟ ਦੀ ਹਮਾਇਤ ਨਾਲ ਗੁਰਪਤਵੰਤ ਸਿੰਘ ਪੰਨੂ ਆਪਣੀਆਂ ਕਾਰਵਾਈਆਂ ਕਰ ਰਹੇ ਨੇ। ਜ਼ਾਹਰ ਹੈ CIA ਇੰਟੈਲੀਜੈਂਸ ਡੀਪ ਸਟੇਟ ਇਹ ਉਹ ਕਿ ਵੀ ਅਦਰਵਾਈਜ਼ ਇਹ ਕਿਵੇਂ ਹੋ ਸਕਦਾ ਵੀ ਇੰਨੀਆਂ ਧਮਕੀਆਂ ਇੰਨਾ ਦੂਜਾ ਤੇ ਕੋਈ ਕਾਰਵਾਈ ਨਹੀਂ। ਉਹਨਾਂ ਨੇ ਕਿਹਾ ਵੀ ਇਹ ਆਸ ਸੀ ਕਿ ਟਰੰਪ ਦੇ ਆਉਣ ਨਾਲ ਜਿਹੜੇ ਉਹਦੇ ਪ੍ਰੀਡੈਸੈਸਰ ਵੱਲੋਂ ਯਾਨੀ ਬਾਈਡਨ ਵੱਲੋਂ ਸੌਫਟ ਕਾਰਨਰ ਸੀ ਐਂਟੀ ਇੰਡੀਆ ਮੂਵਮੈਂਟ ਬਾਰੇ, ਇੱਥੇ ਸਖਤ ਹੋਏਗਾ ਪਰ ਇੱਥੇ ਤਾਂ ਇਹਦੇ ਉਲਟ ਹੋਇਆ। ਕੰਟੀਨਿਊਡ ਥ੍ਰੈਟਸ ਐਂਡ ਐਕਟੀਵਿਟੀਜ਼ ਆਫ SFJ suggest otherwise, leading to questions about whether India's concerns about Khalistani extremism are truly being taken seriously by Trump administration. ਕਿ ਵੀ ਭਾਰਤ ਜਿਹੜਾ ਕਾਵਾਂ ਰੌਲੀ ਪਾ ਰਿਹਾ ਕਿ ਜੀ ਇੰਨਾ ਖਤਰਾ ਤੇ ਇੰਨਾ ਫਲਾਣਾ, ਉਹਨੂੰ ਤਾਂ ਅਮਰੀਕਾ ਜਿਹੜਾ ਉਹ ਇਵੇਂ ਲੱਗਦਾ ਵੀ ਬਿਲਕੁਲ ਸੀਰੀਅਸਲੀ ਲੈ ਹੀ ਨਹੀਂ ਰਿਹਾ। ਇਸ ਦੇ ਉਲਟ ਦੇਖੋ ਹੁਣ ਇਹ ਸੰਡੇ ਗਾਰਡੀਅਨ ਕਹਿ ਰਿਹਾ ਕਿ ਭਾਰਤ ਨੇ ਤਾਂ ਜੋ ਅਮਰੀਕਾ ਦੇ ਇਤਰਾਜ਼ ਸੀ ਉਹਨਾਂ ਦੇ ਉੱਤੇ ਬਹੁਤ ਜਿਹੜਾ ਹੈ ਉਹ ਕੰਮ ਕੀਤਾ। ਉਹਨਾਂ ਨੇ ਹਾਈ ਲੈਵਲ ਕਮੇਟੀ ਬਣਾਈ, ਜਿਹੜਾ ਪੰਨੂ ਅਸੈਸੀਨੇਸ਼ਨ ਕੇਸ ਸੀ ਉਹਨਾਂ ਨੇ ਉਸ ਅਫੀਸ਼ੀਅਲ ਨੂੰ ਡਿਸਮਿਸ ਕਰਤਾ ਨੌਕਰੀ ਤੋਂ ਜਿਹੜਾ ਪਲਾਟ 'ਚ ਇਨਵੋਲਵ ਸੀ ਔਰ ਉਹਨਾਂ ਨੇ ਦਿੱਤਾ। ਲੇਕਿਨ ਇਸ ਦੇ ਉਲਟ ਅਮਰੀਕਾ ਨੇ ਕੋਈ ਬੇਅਰ ਮਿਨੀਮਮ ਸਪੋਰਟ ਵੀ ਜਿਹੜੀ ਹੈ ਉਹ ਜਿਹੜੀ ਹੈ ਨਹੀਂ ਦਿੱਤੀ ਹੈ। ਰਾਦਰ ਇਸ ਦੇ ਉਲਟ ਭਾਰਤ ਆ ਜਿਹੜਾ ਨਿਊਯਾਰਕ ਪ੍ਰਿਜ਼ਨ 'ਚ ਪਿਆ ਉਸ ਦੀ ਕੋਈ ਪ੍ਰੋਪਰ ਪੈਰਵਾਈ ਵੀ ਨਹੀਂ ਕਰ ਰਿਹਾ। ਔਰ ਇਹ ਜਿਹੜੀਆਂ ਫਿਰ ਉਹਨੇ ਗੁਰਪਤਵੰਤ ਸਿੰਘ ਪੰਨੂ ਦੀਆਂ ਈਮੇਲਸ ਦਾ ਜ਼ਿਕਰ ਕੀਤਾ ਹੈ ਕਿ ਜੀ ਤਾਜ਼ਾ ਮਹੀਨਿਆਂ ਦੇ ਵਿੱਚ ਉਹਨਾਂ ਨੇ S ਜੈਸ਼ੰਕਰ ਨੂੰ ਵਾਂਟਡ ਡਿਕਲੇਅਰ ਕੀਤਾ। ਖਾਲਿਸਤਾਨ ਰੈਫਰੈਂਡਮ ਦੀਆਂ ਵੋਟਿੰਗ ਲਾਸ ਐਂਜਲਸ ਹੋਈਆਂ। ਇੰਡੀਅਨ MPs ਨੂੰ ਜਿਹੜਾ ਸ਼ਟ ਡਾਊਨ ਪਾਰਲੀਮੈਂਟ ਔਰ ਫੇਸ ਇੰਟਰਨੈਸ਼ਨਲ ਲੀਗਲ ਐਕਸ਼ਨ, ਇਹ ਕਾਰਵਾਈ ਕੀਤੀ। ਫਿਰ ਉਹਨਾਂ ਨੇ ਕਿਹਾ ਕਿ ਵੀ ਅਸੀਂ ਉਹਨਾਂ ਨੇ ਜਿਹੜਾ SFJ ਨੇ $1 ਮਿਲੀਅਨ ਦਾ ਇਨਾਮ ਡਿਕਲੇਅਰ ਕੀਤਾ ਹੈ ਕਿ ਜਿਹੜੇ ਇਸ ਪਾਰਟ ਨੂੰ ਜਿਹੜਾ ਇੰਡੀਅਨ ਇੰਟੈਲੀਜੈਂਸ ਅਫੀਸ਼ੀਅਲਸ ਨੇ ਖਾਲਿਸਤਾਨੀ ਸੈਪਰੇਟਿਸਟ ਦੇ ਖਿਲਾਫ ਜਿਹੜੀ ਸਾਜ਼ਿਸ਼ ਕੀਤੀ ਹੈ ਉਹਦੇ ਉਹ ਕੌਣ ਬੰਦੇ ਇਨਵੋਲਵ ਨੇ ਉਹਦੇ ਭੇਜ ਦੇ ਸਕਣ। ਫਿਰ ਉਹਨੇ ਕਿਹਾ ਕਿ ਵੀ ਇਹ ਜਿਹੜੀ ਇੱਕ ਪੰਨੂ ਵੱਲੋਂ ਇਹ ਈਮੇਲ ਜਿਹਦੇ 'ਚ ਉਹਨਾਂ ਨੇ ਦਾਅਵਾ ਕੀਤਾ ਕਿ ਜੇ ਅਜੀਤ ਡੋਵਾਲ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਉਹਦੇ ਖਿਲਾਫ ਜਿਹੜਾ ਲੀਗਲ ਜਿਹੜੇ ਨੇ ਕੋਰਟ ਸਮਨ ਜਿਹੜੇ ਨੇ ਉਹ ਉਸ ਨੂੰ ਡਿਲੀਵਰ ਕੀਤੇ ਗਏ। ਫਿਰ ਕਿਸਾਨਾਂ ਦੇ ਕਰਜ਼ੇ ਜਿਹੜੇ ਨੇ ਮੁਕਾਉਣ ਦੇ ਲਈ $1.25 ਮਿਲੀਅਨ ਉਹਨਾਂ ਨੇ ਅਨਾਉਂਸ ਕੀਤਾ। ਹੁਣ ਅਖੀਰ 'ਚ ਇਹ ਆਰਟੀਕਲ ਕਨਕਲੂਡ ਕਰਦਾ ਹੈ ਕਿ ਵੀ ਇਹ ਜਿਹੜਾ ਇੰਡੀਆ ਦੀ ਤਾਂ ਐਂਟੀਸਪੇਸ਼ਨ ਜਿਹੜੀ ਹੈ ਉਹ ਟਰੰਪ ਐਡਮਿਨਿਸਟ੍ਰੇਸ਼ਨ ਤੋਂ ਹੋਰ ਸੀ ਕਿ ਵੀ ਇਹ ਐਕਸਟ੍ਰੀਮਿਜ਼ਮ 'ਤੇ ਟਫ ਹੋਏਗਾ ਔਰ SFJ ਦੇ ਅਗੇਂਸਟ ਐਕਟੀਵਿਟੀ ਹੋਏਗੀ। ਪਰ ਹੁਣ ਤਾਂ ਇਵੇਂ ਲੱਗਦਾ ਹੈ ਕਿ ਵੀ yes, yet despite diplomatic appeals and intelligence exchanges, Washington has not cracked down on SFJ activities. ਉਹਨਾਂ ਨੇ ਤਾਂ ਕੋਈ ਕਾਰਵਾਈ ਨਹੀਂ ਕੀਤੀ ਹੈ। The expectation that Trump's return to power would curb separatist movements and extradite individuals like Pannu has so far remained unmet. ਕਿ ਜੀ ਉਹ ਐਕਸਟਰਾਡਾਈਟ ਕਰਕੇ ਭਾਰਤ ਭੇਜ ਦੇਣਗੇ ਪੰਨੂ ਨੂੰ ਜਾਂ ਦੂਜੇ, ਉਹ ਨਹੀਂ ਹੋਇਆ। Instead, SFJ's rhetoric and actions have only grown bolder, raising pressing questions about how long the US administration will allow such activities to continue under its jurisdiction. ਕਿ ਇਹ ਜਿਹੜਾ ਸਵਾਲ ਖੜਾ ਕਰ ਦਿੱਤਾ ਹੈ ਵੀ ਕਦੋਂ ਤੱਕ ਅਮਰੀਕਾ ਇਹਨੂੰ ਅਲਾਉ ਕਰੇਗਾ। ਹੁਣ ਜੇ ਤੁਸੀਂ ਇਸ ਆਬਜ਼ਰਵੇਸ਼ਨ ਨੂੰ ਜਿਹੜੀ ਸੰਡੇ ਗਾਰਡੀਅਨ ਜ਼ਾਹਰ ਹੈ ਜੇ ਐਡਮਿਨਿਸਟ੍ਰੇਸ਼ਨ ਨੇ ਅਪਡੇਟ ਕੀਤਾ ਤੇ ਇਹਨਾਂ ਦੇ ਆਪਣੇ ਸੋਰਸ ਹੁੰਦੇ ਨੇ ਵਿਦਨ ਸਿਸਟਮ। ਦੂਸਰੇ ਪਾਸੇ ਅਸੀਂ ਜਿਹੜਾ ਘਟਨਾਕ੍ਰਮ ਜਿਹੜਾ ਉਹ ਕੱਲ੍ਹ ਦਾ ਦੇਖਿਆ, ਉਸ ਤੋਂ ਪਹਿਲਾਂ ਕਿਸ ਕਿਸਮ ਦਾ ਔਰ ਓਨਟਾਰੀਓ 'ਚ ਕੀ ਚੱਲ ਰਿਹਾ ਜਾਂ ਦੂਜਾ ਕੀ ਚੱਲ ਰਿਹਾ। ਸੋ ਇਹ ਹੁਣ ਜਦੋਂ ਉਹਨਾਂ ਨੂੰ ਲੱਗਾ ਕਿ ਵੀ ਡਿਪਲੋਮੈਟਿਕਲੀ ਜਾਂ ਅਦਰਵਾਈਜ਼ ਅਮਰੀਕਾ ਦੇ ਉੱਤੇ ਕੋਈ ਦਬਾਅ ਨਹੀਂ ਬਣਾ ਪਾ ਰਹੇ, ਹੁਣ ਇਹਨਾਂ ਨੇ ਇਸ ਕਿਸਮ ਦੀਆਂ ਐਕਟੀਵਿਟੀਜ਼ ਸ਼ੁਰੂ ਕੀਤੀਆਂ
ਤਾਂ ਕਿ ਇਹ ਲੱਗੇ ਵੀ ਇਹ ਜਿਹੜੀ ਖਾਲਿਸਤਾਨੀਆਂ ਦੀ ਹਿੰਸਾ ਹੈ ਤੇ ਅਮਰੀਕਾ ਕੈਨੇਡਾ ਦੀ ਸੇਫਟੀ ਸਿਕਿਉਰਿਟੀ ਲਈ ਖਤਰਾ ਹੈ। ਉਹਨੂੰ ਲੱਗਦਾ ਵੀ ਜਿਹੜਾ ਤਾਂ ਐਂਟੀ ਇੰਡੀਆ ਰੈਟਰਿਕ ਸੀ ਸਾਡਾ ਕਿ ਜੀ ਇਹ ਇੰਡੀਆ 'ਚ ਦਹਿਸ਼ਤਗਰਦੀ ਫੈਲਾ ਰਹੇ ਨੇ, ਉਹਦੇ ਤਾਂ ਹੈ ਹੀ ਨਹੀਂ, ਨਾ ਕੋਈ ਸਬੂਤ ਹੈ ਨਾ ਕੋਈ ਫੈਲਾ ਰਿਹਾ। ਪਰ ਹੁਣ ਉਹਨਾਂ ਨੂੰ ਲੱਗਦਾ ਵੀ ਇੱਥੇ ਹਿੰਸਾ ਕਰਾਓ ਔਰ ਇੱਥੇ ਫਿਰ ਇਹਨਾਂ 'ਤੇ ਦਬਾਅ ਬਣੇ ਕਿ ਜੀ ਇਹ ਤਾਂ ਇਹਨਾਂ ਨੂੰ ਕੱਢੋ ਇੱਥੋਂ, ਇਹ ਤਾਂ ਸਾਡੇ ਲਈ ਨੇ। ਸੋ ਮੈਂ ਸਮਝਦਾ ਵੀ ਇਹ ਬੇਵਕੂਫਾਂ ਦੇ ਪੁੱਤਰਾਂ ਨੂੰ ਇਹ ਨਹੀਂ ਪਤਾ ਵੀ ਇਹਨਾਂ ਦੀਆਂ ਏਜੰਸੀਆਂ ਤੁਹਾਡੀ ਸਾਰੀ ਖੇਡ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੀਆਂ ਨੇ। ਔਰ ਹੋਏਗਾ ਇਹ ਕਿ ਵੀ ਹੁਣ ਜਦੋਂ ਟਰੰਪ ਦਾ ਜਾਂ ਦੂਸਰਾ ਇਹ ਸਾਰੀ ਅਜੇ ਤਾਂ ਟੈਰਿਫ ਤੇ ਦੂਜਾ ਤੀਜਾ ਚੱਲ ਰਿਹਾ, ਮੁੜ ਕੇ ਜਿਵੇਂ 6 ਡਿਪਲੋਮੈਟ ਕੈਨੇਡਾ ਨੇ ਕੱਢੇ ਨੇ, ਟਰੰਪ ਨੇ ਤਾਂ ਕਹਿਣਾ ਵੀ ਸਾਰੇ ਹੀ ਰਾਤੋਂ ਰਾਤ ਚੱਕੋ ਆਪਣੀਆਂ ਧੋਤੀਆਂ, ਧੋਤੀ ਵੀ ਨਹੀਂ ਚੁੱਕਣ ਦੇਣੀ ਇਹਨਾਂ ਨੂੰ, ਉਹਨਾਂ ਨੇ ਕਹਿਣਾ ਵੀ ਗੈਟ ਆਊਟ। ਸੋ ਇਹ ਆਪਣੇ ਆਪ ਦੇ ਵਿੱਚ ਜੇ ਤੁਸੀਂ ਇਹਨਾਂ ਘਟਨਾਵਾਂ ਨੂੰ ਇਸ ਦੇ ਨਾਲ ਜੋੜ ਕੇ ਦੇਖਦੇ ਹੋ ਤੇ ਇਹ ਆਉਣ ਵਾਲੇ ਪੀਰੀਅਡ 'ਚ ਹਿੰਸਕ ਘਟਨਾਵਾਂ ਕੈਨੇਡਾ ਅਮਰੀਕਾ ਦੇ ਵਿੱਚ ਇਹਨਾਂ ਦੇ ਵਿੱਚ ਤੇਜ਼ੀ ਵੀ ਹੋਏਗੀ ਔਰ ਇਹ ਭਾਰਤੀ ਏਜੰਸੀਆਂ ਹੀ ਇਸ ਨੂੰ ਮਾਸਟਰਮਾਈਂਡ ਕਰ ਰਹੀਆਂ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੌਥ ਲੈਣ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਾਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ ਲੌਂਗ ਆਈਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵੀਅਰਸ, ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।